ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ ਤੇ ਗੱਲ ਕਰੀਏ ਗੂਗਲ ਦੀ। ਗੂਗਲ ਇੱਕ ਹੋਰ ਝਟਕਾ ਦੇਣ ਦੀ ਤਿਆਰੀ ਦੇ ਵਿੱਚ ਹੈ ਜੀ। नहीं गूगल बाबा नु कहो कि बस करे यार, बहुत झटके दे रहे ने ਤਾਂ ਜੀ क्योंकि ਗੂਗਲ ਬਾਬਾ ਨੇ ਹੁਣ ਤੱਕ ਜੇ ਆਪਾਂ ਦੇਖੀਏ ਤਾਂ ਸ਼ਾਇਦ 1.25 ਲੱਖ ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਹੈ। ਠੀਕ ਹੈ। ਤਾਂ ਗੂਗਲ ਬਾਬਾ ਐਸਾ ਕਰੇਗਾ ਤਾਂ ਫਿਰ ਭਾਈ ਗੂਗਲ ਤੇ ਲੋਕ ਸਰਚਾ ਮਾਰ ਕੇ ਜੌਬ ਕਿੱਥੋਂ ਲੱਭਣਗੇ, ਇਹੀ ਵੇਖਣਗੇ ਕਿ ਮੇਰੀ ਛਾਂਟੀ ਤੇ ਨਹੀਂ ਹੋ ਗਈ। ਤਾਂ ਖੈਰ ਇੱਕ ਝਟਕਾ ਹੋਰ ਇਹ ਦੇ ਰਹੇ ਨੇ ਜਿਹੜੇ CEO ਆ ਸੁੰਦਰ ਪਿਚਾਈ, ਉਹਨਾਂ ਨੇ ਕਿਹਾ ਕਿ ਬਈ ਗੱਲ ਇਹ ਹੈ ਕਿ ਕੰਪਨੀ ਦੇ ਲਾਗਤ ਕਟੌਤੀ ਦੇ ਉਪਾਵਾਂ ਦੇ ਸਿੱਟੇ ਵਜੋਂ ਛੋਟੀ ਦੇ ਅਧਿਕਾਰੀਆਂ ਦੀ ਤਨਖਾਹ 'ਚ ਕਟੌਤੀ ਕਰ ਰਹੇ ਆ। ਮਤਲਬ ਕਿ ਪਹਿਲਾਂ ਸ਼ਾਂਟੀ ਹੁਣ ਕਟੌਤੀ, ਹਿੰਦੀ 'ਚ ਬੋਲਦੇ ਪਹਿਲਾਂ ਛੰਟਣੀ ਔਰ ਹੁਣ ਉਸ ਤੋਂ ਬਾਅਦ ਕਟੌਤੀ ਆ ਗਈ। ਤਾਂ ਇਹ ਤਾਂ ਬਹੁਤ ਹੈ ਕਿ ਜਿਨ੍ਹਾਂ ਨੇ ਨੌਕਰੀ ਆਪਣੀ ਗਵਾਈ ਨਹੀਂ ਉਹਨਾਂ ਨੂੰ ਤਨਖਾਹ ਗਵਾਉਣੀ ਪੈ ਰਹੀ ਹੈ। ਤਾਂ ਯਾਨੀ ਟੇਕ ਕੰਪਨੀਆਂ ਦਾ ਤਾਂ ਫਿਰ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਬੂਮ ਵਾਲਾ ਪਟਾਕਾ ਜਿਹੜਾ ਸੀ ਨਾ ਪੈ ਗਿਆ। ਇਹਨਾਂ ਨੇ ਬੂਮ ਹਾਸਲ ਕੀਤਾ, ਜਿਵੇਂ ਦੁਨੀਆ ਲੋਕਡਾਊਨ 'ਚ ਗਈ ਤਾਂ IT ਸੈਕਟਰ ਦਾ ਬਹੁਤ ਕੰਮ ਚੱਲਿਆ ਜੀ, ਆਨਲਾਈਨ ਐਜੂਕੇਸ਼ਨ ਹੈ ਜੀ, ਹੋਮ ਡਿਲੀਵਰੀ ਹੈ ਜੀ, ਫਲਾਂ ਹੈ, ਟਮਕਾ ਹੈ ਵਗੈਰਾ ਵਗੈਰਾ। ਤਾਂ ਹੁਣ ਇਹੀ ਲੱਗਦਾ ਆਪਾਂ 23 'ਚ ਆ ਗਏ, 20-21 ਕੱਟ ਕੇ, ਤਾਂ ਇਹੋ ਹੈ ਕਿ ਜਿਸ ਤਰੀਕੇ ਦੇ ਨਾਲ ਐਮਾਜ਼ੋਨ ਤੋਂ ਲੈ ਕੇ ਗੂਗਲ ਤੱਕ, ਫੇਸਬੁੱਕ ਤੱਕ ਇਹਨਾਂ ਨੇ ਹੁਣ ਹੀ ਮੈਂ ਦੇਖ ਰਿਹਾ ਸੀਗਾ ਇੱਕ ਅੰਕੜਾ ਪਿੱਛੇ ਜੇ ਰਿਪੋਰਟ ਸੀਗੀ ਸ਼ਾਇਦ NYT ਦੀ, ਉਹਦੇ 'ਚ ਤੁਹਾਡੇ US ਦੀ ਰਿਪੋਰਟ ਸੀ, ਮੈਂ ਪੜ੍ਹ ਰਿਹਾ ਕਿ 2 ਲੱਖ ਕਰਮਚਾਰੀਆਂ ਦੀ ਛੁੱਟੀ ਕੀਤੀ ਗਈ ਹੈ ਪਿਛਲੇ ਸਾਲ। ਤੇ ਜੇ ਜਨਵਰੀ ਦੇ ਹਿਸਾਬ ਨਾਲ ਚੱਲੋਗੇ ਤਾਂ ਉੱਥੇ ਤਾਂ ਬਹੁਤ ਜ਼ਿਆਦਾ ਫਿਰ ਕਟੌਤੀ ਹੋਰ ਇਸ ਦਿਨਾਂ ਦੇ ਵਿੱਚ ਚੱਲੀ ਹੈ। ਤਾਂ ਇਹ ਜ਼ਿਆਦਾਤਰ ਕਹਿੰਦੇ ਆ ਕਿ ਮਾਰ ਪਈ ਇੰਡੀਅਨ ਤੇ, ਜਿਹੜੀ ਇੰਡੀਅਨ IT ਸੈਕਟਰ ਦੇ ਕਹਿ ਲਓ ਕਿ ਸਪੈਸ਼ਲਿਸਟ ਨੇ ਜਾਂ ਮਾਹਰ ਨੇ, ਉਹ 40% ਉਹਦੇ ਚ ਇਕੱਲੇ ਇੰਡੀਅਨ ਨੇ। ਉਹਨਾਂ ਲਈ ਉਹ H1B ਵਾਲਿਆਂ ਲਈ ਉਹ ਇੱਕ ਹੈ ਕਿ ਜੇ ਅੱਗੇ ਤੁਸੀਂ ਇੰਨੇ ਦਿਨਾਂ ਚ ਜੌਬ ਨਹੀਂ ਹਾਸਲ ਕਰੋਗੇ ਤਾਂ ਚਲੋ ਵਾਪਸ। ਹੁਣ ਜਦੋਂ ਮੰਨ ਲਓ ਤੁਸੀਂ IT ਦੇ ਮਤਲਬ ਕਿ ਮਾਹਰ ਹੋ, ਪ੍ਰੋਫੈਸ਼ਨਲ ਹੋ, ਤਾਂ ਗੱਲ ਕੀ ਹੈ ਕਿ IT ਸੈਕਟਰ 'ਚ ਜੌਬ ਤਲਾਸ਼ੋਗੇ ਨਾ। ਹਾਂਜੀ ਹਾਂਜੀ ਬਿਲਕੁਲ। ਤਾਂ ਉੱਥੋਂ IT 'ਚ ਤਾਂ ਛੁੱਟੀ ਹੋ ਰਹੀ ਹੈ, ਸ਼ਾਂਤੀ ਹੋ ਰਹੀ ਹੈ। ਇਹ ਵੀ ਇੱਕ ਸਮੱਸਿਆ ਜਿਹੜੀ ਹੈ ਬਹੁਤ ਵੱਡੀ ਹੈ। ਤਾਂ ਖੈਰ ਇਹਦੇ ਕਾਰਨ ਤੇ ਕਈ ਨੇ, ਮਤਲਬ ਕਿ ਜਿਵੇਂ ਆਪਾਂ ਇੱਕ ਅੰਦਾਜ਼ਾ ਲਾ ਰਹੇ ਹਾਂ ਕਿ ਜਿਹੜਾ ਉਹ ਬੂਮ ਸੀਗਾ ਇਸ ਸੈਕਟਰ ਦਾ, ਉਹ ਕਿਤੇ ਨਾ ਕਿਤੇ ਹੁਣ ਇਮਤਿਹਾਨ ਚੋਂ ਗੁਜ਼ਰ ਰਿਹਾ। ਸੈਕੰਡ ਚੀਜ਼ ਕਿ ਪਿਚਾਈ ਸਾਹਿਬ ਦੇ ਜੇ ਬਿਆਨ ਨੂੰ ਤੁਸੀਂ ਚੱਥੋਗੇ ਥੋੜਾ ਜਿਹਾ ਕਿ ਬਈ ਲਾਗਤ ਕਟੌਤੀ, ਇਹਦੇ ਚ ਕੀ ਹੁੰਦਾ ਕਿ ਹੁਣ ਜਿੱਦਾਂ ਕੋਈ ਵੀ ਕੰਪਨੀ ਉਹਦੇ ਚ ਸ਼ੇਅਰ ਹੋਲਡਰ ਹੁੰਦੇ ਨੇ ਜੀ ਬਹੁਤ ਜ਼ਿਆਦਾ, ਉਹਦੇ ਵਿੱਚ ਗਾਂ ਫਿਰ ਤੁਹਾਨੂੰ ਪਤਾ ਹੀ ਹੈ ਪੈਸਿਆਂ ਦਾ ਮੈਨੇਜਮੈਂਟ ਵਾਲਾ ਜਿਹੜਾ ਕੰਮ ਹੁੰਦਾ ਉਹ ਵੇਖਣ ਲਈ ਅਲੱਗ ਤੋਂ ਬੋਰਡ ਹੁੰਦੇ ਆ, ਉਹ ਦਬਾਅ ਬਣਾਉਂਦੇ ਨੇ ਕਿ ਆਪਣੀ ਲਾਗਤ ਜਿਹੜੀ ਉਹ ਘੱਟ ਕਰੋ। ਤਾਂ ਕਾਰਨ ਆਪਾਂ ਦੇਖ ਰਹੇ ਹਾਂ ਕਿ ਦੁਨੀਆ ਦੇ ਰਿਸੈਸ਼ਨ ਦੀ ਜਿਹੜੀ ਆਹਟ ਹੈ ਤੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਰਿਸੈਸ਼ਨ ਆ ਜਾਏਗਾ ਇਸ ਸਾਲ। ਤੇ ਬਹੁਤ ਸਾਰੇ ਅੰਦਾਜ਼ੇ ਨੇ, ਚਾਹੇ IMF ਤੇ ਲੈ ਲਓ, ਵਰਲਡ ਬੈਂਕ ਦੇ ਲੈ ਲਓ, ਦੂਜਿਆਂ ਨੂੰ ਤਾਂ ਛੱਡ ਦਿਓ ਕਿ ਦੁਨੀਆ ਦੇ ਕੁਝ ਦੇਸ਼ ਹੀ ਬਚਣਗੇ, ਬਾਕੀ ਬਹੁਤ ਮੰਦਹਾਲੀ 'ਚ ਚਲੇ ਜਾਣਗੇ। ਤਾਂ ਉਹ ਵੀ ਇੱਕ ਕਾਰਨ ਹੋ ਸਕਦਾ। ਪਰ ਕੁੱਲ ਮਿਲਾ ਕੇ ਆਪਾਂ ਜੇ ਕਹੀਏ ਤਾਂ ਬਹੁਤ ਮੁਸ਼ਕਲ ਹਾਲਾਤ ਜਿਹੜੇ 2023 ਦੇ ਵਿੱਚ ਦੁਨੀਆ ਨੂੰ ਫੇਸ ਕਰਨੇ ਪੈ ਸਕਦੇ। ਇਹ ਤੇ ਤਸਵੀਰ ਜਿਹੜੀ ਆਪਾਂ ਸਪਸ਼ਟ ਮੰਨੀਏ ਇਸ ਮਾਮਲੇ 'ਚ। ਜੀ